ਜੀ ਭਾਜੀ ਕੁਛ ਨਹੀਂ ਹੁੰਦਾ ਧੁੰਨੀਆਂ ਦਾ। ਧੁੰਨੀ ਕਿਹੜਾ ਕਿਸੇ ਨੇ ਵੇਖਣੀ ਹੁੰਦੀ ਹੈ ਜਾਂ ਤੇ ਕੱਪੜੇ ਤੇ ਥੱਲੇ ਹੈਗੀ ਹੈ ਯਾਰ ਨਹੀਂ ਉਹ ਭਾਵੇਂ ਐ ਨੂੰ ਜਾਵੇ ਐ ਨੂੰ ਧੁੰਨੀ ਨੂੰ ਕੋਈ ਅੱਖ ਮਾਰਨੀ ਕਿਸੇ ਨੇ ਧੁੰਨੀ ਨੂੰ ਕਿਸੇ ਨੇ ਕਹਿਣਾ ਕੀ ਹਾਲ ਹੈ ਧੁੰਨੀ ਸਾਹਿਬ ਐ ਨਹੀਂ ਹੈਗਾ ਯਕੀਨ ਕਰੋ ਮੈਂ ਇਹਦੇ ਪਿੱਛੇ ਨਾਰੇ ਮਾਰਨਾ ਫਿਰ ਨਾ ਕਰਨਾ ਦੇ ਦੇਗਾ ਵੀ ਦੇ ਦੇਗਾ ਹੋਗਾ ਪੈਸੇ ਦੇ ਦੇਗਾ ਦੇ ਦੇਗਾ ਵੀ ਦੇ ਦੇਗਾ ਹੋਗਾ ਪੈਸੇ ਦੇ ਦੇਗਾ। ਸਤਿ ਸ੍ਰੀ ਅਕਾਲ ਦੋਸਤੋ, ਕੀ ਹਾਲ ਚਾਲ ਸਾਰਿਆਂ ਦਾ। ਉਮੀਦ ਕਰਦਾ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਵੈਲਕਮ ਕਰਦੇ ਹਾਂ ਤੁਹਾਡਾ ਇੱਕ ਵਾਰ ਫੇਰ ਤੁਹਾਡੇ ਪਿਆਰੇ ਚੈਨਲ ਤੇ। ਲੈ ਕੇ ਹਾਜ਼ਰ ਹਾਂ ਅੱਜ ਇੱਕ ਹੋਰ ਨਵੀਂ ਵੀਡੀਓ ਕੈਂਡੀ ਬਾਕਸ ਚੋਂ। ਸੋ ਕੈਂਡੀ ਬਾਕਸ ਦੀ ਇਹ ਵੀਡੀਓ ਜੀ ਐਪੀਸੋਡ ਨੰਬਰ ਹੈਗਾ 107। ਟਾਈਟਲ ਹੈਗਾ ਇੱਕ ਉਧਾਰ 100 ਬਿਮਾਰ। ਵੈਸੇ ਕਹਾਵਤ ਹੈ ਕਿ ਇੱਕ ਅਨਾਰ 100 ਬਿਮਾਰ। ਹਾਂ, ਇਹਨਾਂ ਨੇ ਕਹਿਤਾ ਇੱਕ ਉਧਾਰ 100 100 ਬਿਮਾਰ। ਸੋ ਹਰੂਨ ਰਫੀਕ, ਸਲੀਮ ਅਲਵੇਲਾ, ਗੋਗਾ ਪਸੂਰੀ, ਸੋ ਇਹਨਾਂ ਦੀ ਇਹ ਜੋੜੀ ਸਦਾਬਹਾਰ ਹੈ ਜੀ। ਜਦੋਂ ਵੀ ਕੋਈ ਵੀਡੀਓ ਲੈ ਕੇ ਆਉਂਦੇ ਇਹਨਾਂ ਦੀ ਇਕੱਠੀਆਂ ਹੀ ਸੋਹਣੀਆਂ ਲੱਗਦੀਆਂ। ਕੱਲੇ ਕੱਲੇ ਹੋਰ ਵੀ ਬਹੁਤ ਹੋਣੇ ਸ਼ੋਅ ਇਹਨਾਂ ਦੇ। ਸੋ ਦੇਖਦੇ ਹਾਂ ਇਸ ਵੀਡੀਓ 'ਚ ਕਿਵੇਂ ਹਸਾਉਂਦੇ ਨੇ, ਕੀ ਗੱਲਬਾਤ ਕਰਦੇ ਤੇ ਕਿਹੜਾ ਟੌਪਿਕ ਮੇਨ ਇਹਨਾਂ ਦੀ ਗੱਲਬਾਤ ਹੁੰਦੀ। ਟੌਪਿਕ ਜਿਹੜਾ ਕੋਈ ਟੌਪਿਕ ਇਹਨਾਂ ਦਾ ਵਧੀਆ ਉਧਾਰ ਦਾ ਟੌਪਿਕ ਹੋਣਾ ਹੈ ਕਿਉਂਕਿ ਉਹਨਾਂ ਨੇ ਉਧਾਰ ਖੈਰ ਕੀ ਪਤਾ ਦੁਕਾਨ ਵਾਲਾ ਆ ਉਧਾਰ ਕੋਈ ਉਧਾਰ ਦੇ ਕੁਝ ਪੈਸਿਆਂ ਦਾ ਆ ਜਾਂ ਕੀ ਹਿਸਾਬ ਕਿਤਾਬ ਆ। ਤੇ ਆਜੋ ਦੋਸਤੋ ਕਰਦੇ ਹਾਂ ਵੀਡੀਓ ਸਟਾਰਟ। ਬਾਕੀ ਜਿਹੜੇ ਨਵੇਂ ਆਏ ਨੇ ਉਹ ਚੈਨਲ ਸਬਸਕ੍ਰਾਈਬ ਕਰ ਲਓ। ਜਿਨ੍ਹਾਂ ਨੇ ਹਜੇ ਤੱਕ ਸਾਡਾ ਵਲੌਗਿੰਗ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਵੀ ਜਾ ਕੇ ਇੱਕ ਵਾਰੀ ਜਰੂਰ ਚੈੱਕਆउट करो ਤੇ चैनल सब्सक्राइब कर लो। तो आयो आज करते हैं वीडियो स्टार्ट। अस्सलाम वालेकुम नाज़रीन, मैं हूं हारून रफीक और आप देख रहे हैं कैंडी बॉक्स। दोस्तों आज मेरे पास एक कारोबारी शख्स आए हैं और उनके बराबर में एक कबाड़िया आया है, तो आइए उनसे बात करते हैं। अस्सलाम वालेकुम जी। कबाड़िया कौन है जी? साढ़े आप नहीं सर, मैं कबाड़िया तो नहीं। मुझे तो प्रोड्यूसर साहब ये क्या कबाड़िया नहीं उधारी अच्छा उधारिया आज ਜਿਹੜੀ ਮੇਰੀ ਜੌਬ ਆ ਉਹਦੇ ਮੁਤਲਕ ਗੱਲ ਕਰੋ ਨਾ। अच्छा ये उधारिया के जॉब है। डेजिग्नेशन एक ਹੁੰਦਾ ਨਾ ਬੰਦੇ देखिए ਦਾ। आए वो हैं, आपको लेकर वो आए हैं। सर क्या हुआ है मुझे बताएं सबसे ਭਾਈ पहले। ਲਿਆਕਤ ਮੇਰਾ ਨਾਂ ਹੈਗਾ ਤੇ ਮੇਰਾ ਪੱਖੀਆਂ ਦਾ ਕੰਮ ਹੈਗਾ। अच्छा अच्छा ਇਹ ਬੰਦੇ ਕੋਲ ਲੱਖ ਰੁਪਇਆ ਮੈਂ ਲੈਣਾ ਹੈਗਾ 6-7 ਮਹੀਨੇ ਹੋ ਗਏ ਨੇ ਮੈਨੂੰ ਗੇੜੇ ਕਰਾ ਰਹੇ। अच्छा 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 उधारिया ओके ओके देखो, ओके ओके ओके। ਇਹ ਜਿਹੜਾ ਉਧਾਰ ਹੁੰਦਾ ਹੈ ਇਹ ਬੰਦਾ ਲੈਂਦਾ ਹੈ ਇਹ ਮੈਂ ਮਜਬੂਰੀ ਦੇ ਟਾਈਮ ਇਹਦੇ ਕੰਮ ਆਇਆ। ਬਿਲਕੁਲ ਸਹੀ। ਇਹਦਾ ਕੰਮ ਨਾ ਟਾਈਮ ਨਾਲ ਮੈਨੂੰ ਵਾਪਸ ਕਰੇ। ਯਾਰ ਤੈਨੂੰ ਸ਼ਰਮ ਆਣੀ ਚਾਹੀਦੀ ਹੈ ਬਈ। ਉਹਨਾਂ ਦਾ ਪੱਖਿਆਂ ਥੱਲੇ ਕਾਰੋਬਾਰ ਹੈ ਔਰ ਪਤਾ ਨਹੀਂ ਕਿਸ ਤਰ੍ਹਾਂ ਉਹਨਾਂ ਭਾਈ ਪੱਖਿਆਂ ਥੱਲੇ ਨਹੀਂ ਹੈਗਾ ਪੱਖਿਆਂ ਦਾ ਕਾਰੋਬਾਰ। ਨਵੇਂ ਪੱਖੇ ਵੇਚਣਾ ਭਾਈ ਨਵੇਂ ਪੱਖੇ ਉਹ ਵੇਚਦੇ ਨੇ ਤੇ ਤੂੰ ਪੁਰਾਣੇ ਪੱਖੇ ਵਰਗਾ ਮੂੰਹ ਲੈ ਕੇ ਉਹਨਾਂ ਕੋਲ ਪੈਸੇ ਲੈ ਲੈ। ਭਾਈ ਨੇ ਅੱਧੀ ਜ਼ੁਬਾਨ ਨਾਲ ਮੇਰੇ ਕੋਲ ਪੈਸੇ ਮੰਗੇ ਨੇ। ਨਹੀਂ ਉਦੋਂ ਪੂਰੀ ਜ਼ਬਾਨ ਨਹੀਂ ਸੀ ਹੁੰਦੀ। ਸ਼ਾਲ ਹੁੰਦੀ ਹੈ। ਮੈਂ ਟਾਂਠਾ ਮੇਲਾ ਗਈ ਮੈਂ ਤੁਹਾਨੂੰ ਦੱਸ ਦਿਆਂ ਜਿੰਨਾ ਮੈਨੂੰ ਗੁੱਸਾ ਹੈਗਾ ਨਾ ਇਹ ਕਿਉਂ ਨਹੀਂ ਕਾਨੂੰਨ ਬਣਾ ਰਿਹਾ। ਇਹ ਨਹੀਂ ਬਣਾ ਰਿਹਾ ਕਾਨੂੰਨ ਕਿ ਜਿਹੜਾ ਉਧਾਰ ਲੈਂਦਾ ਉਹ क्यों नहीं देता। अच्छा नहीं देखें अगर आपने कागज लिखा होता इनके अंगूठे लगवाए होते, आपने अंगूठा क्यों नहीं लगवाया इनका? ਉਹ ਭਾਵੇਂ ਤੁਸੀਂ ਉਹਦਾ ਅੰਗੂਠਾ ਤੇ ਦੇਖੋ। ਮੈਂ ਕਿਹਾ ਪਰੇ ਹੋ ਜਾ ਮੇਰੇ ਕਾਗਜ਼ਾਂ ਲਾਗੇ। ਹਾਂ ਮੈਂ ਅੰਗੂਠੇ ਗਾਠੇ ਨਹੀਂ ਮੈਂ ਵੈਸੇ ਵੀ ਡੰਡੀ ਪਿੱਠੀ ਆ ਮੈਂ ਲੈ ਲੈਣਾ ਹੁੰਦਾ। यार वो डंडी पिट्ठी आदमी है। ਉਹ ਡੰਡੀ ਪੱਠੀ ਭਾਈ ਕੀ ਹੋ ਗਿਆ डंडी पिट्ठी ਭਾਵੇਂ ਤੁਸੀਂ ਵੀ ਲਾਹੌਰ ਦੇ ਰਹਿਣ ਵਾਲੇ ਅਸੀਂ ਵੀ ਲਾਹੌਰ 'ਚ ਤੁਸੀਂ ਵੀ ਇੱਥੇ ਰਹਿਣਾ ਤੇ ਅਸੀਂ ਵੀ ਇੱਥੇ ਰਹਿਣਾ। ਸਰ ਅਸੀਂ ਡਰਨੇ ਆ। ਨਾ, ਸਰ ਨਾ, ਨਹੀਂ 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 ਸਰ ਅਸੀਂ ਭਾਈ, ਡਰਨੇ ਨਹੀਂ। ਆ। ਸਾਡੇ ਅਸੀਂ ਬੜੇ ਹੱਥ ਚੁੱਟ ਜਾਏ ਬੰਦੇ ਅਸੀਂ ਡਰਨੇ ਆ। ਭਾਵੇਂ ਚੱਲ ਜਾਏਗਾ ਅਸੀਂ ਡਰਨੇ ਆ। ਭਾਵੇਂ ਤੁਸੀਂ ਚਪੇੜਾ ਵੀ ਮਾਰੋਗੇ ਤੁਸੀਂ ਵੀ ਇੱਥੇ ਰਹਿਣਾ ਤੇ ਮੈਂ ਵੀ ਇੱਥੇ ਰਹਿਣਾ। ਇਹ ਕੋਈ ਮਸਲਾ ਨਹੀਂ। याद दुश्मनी निकाली जी। ਸਰ और पैसे क्यों नहीं देता भाई? ਤੁਹਾਡੇ ਦੇਣੇ ਮੈਂ नहीं भाई आप उनके पैसे क्यों नहीं देते? ਭਾਜੀ ਦੇਣੇ ਪੈਸੇ ਮੈਂ ਮੁੱਕਰਦਾ ਨਹੀਂ। ਪੈਸੇ ਦੇਣੇ ਆ। शाबाश। ਦੁੱਧ ਨਾ ਧੋ ਕੇ ਪੈਸੇ ਦੇਣੇ ਹੱਥੀ ਬੰਨੀ ਦੇਣੇ ਆ। ਚਾਰਾਂ ਬੰਦਿਆਂ 'ਚ ਬਹਿ ਕੇ ਪੈਸੇ ਉਹ ਦੇਣੇ। ਨਹੀਂ ਤੂੰ ਚਾਰਾਂ 'ਚ ਨਹੀਂ ਤੂੰ ਮੈਨੂੰ ਕੰਨੀ ਸੰਨੀ ਦੇ। ਹਾਂ ਭਾਜੀ ਜਿੰਨੇ ਪੈਸੇ ਦਿੱਤੇ ਹੁੰਦੇ ਆ ਨਾ ਉਹਨੂੰ ਤੇ ਰਾਤ ਨੀਂਦ ਆ ਜਾਂਦੀ ਆ। ਜਿੰਨੇ ਲਏ ਆ ਉਹਨੂੰ ਨਹੀਂ ਨੀਂਦ ਆਂਦੀ। ਉਹ ਕਿਉਂ ਨਹੀਂ ਆਂਦੀ? ਮੈਂ 20 ਵਾਰੀ ਇਹਦੇ ਘਰ ਗਿਆ ਮੈਂ ਕਿਹਾ ਅੱਬਾ ਕਹਿੰਦਾ ਸੁੱਤਾ ਹੈ। 4 ਵਾਰੀ ਕਹਿੰਦਾ ਜੀ ਅੱਬਾ ਮੈਂ ਕਿਹਾ ਜੀ ਸੁੱਤਾ ਹੈ। मेरा ख्याल है तू पैसे नहीं देने। ਹਰੂਨ ਸਾਹਿਬ ਕੋਈ ਹਰਾਮ ਦੀ ਕਮਾਈ ਨਹੀਂ ਹੈਗੀ ਜਿਹੜੀ ਮੈਂ ਦੇਣੀ ਨਹੀਂ ਗਈ ਇਹਨਾਂ ਦੀ। ਦੇਣੇ ਨੇ ਪੈਸੇ ਕਿੱਦਾਂ ਨਹੀਂ ਦੇਣੇ? ਮੈਂ ਮੇਰਾ ਪਿਓ ਵੀ ਪੈਸੇ ਦੇਗਾ। ਉਤਰੇ ਡਾਇਲੌਗ ਤੇ ਮੇਰੇ ਜਿਹੜੇ ਤੂੰ ਕਹਿ ਰਿਹਾ वाकई ये बात देखो तो भाई, है। मेरे प्यो ने भी कहता पैसे देने। ਮੈਂ ਚਪੇੜਾ ਖਾ ਕੇ ਵੀ ਪੈਸੇ ਦੇਣੇ ਆ। ਇਹ ਕਿਹੜੀ ਗੱਲ ਆ? ਕਹਿੰਦਾ ਲੱਖ ਰੁਪਈਆ ਲੈਣਾ ਵਾ। ਹਰੂਨ ਸਾਹਿਬ ਮੈਂ ਲੱਖ ਮਗਰ ਦੌੜ ਜਾਗਾ। ਲੱਖ ਰੁਪਈਏ ਮਗਰ ਮੈਂ ਵਤਨ ਛੱਡ ਦਾਂਗਾ, ਮੱਲਾ ਛੱਡ ਦਾਂਗਾ, ਬੱਚੇ ਛੱਡ ਦਾਂਗਾ ਮੈਂ ਆਪਣੇ। ਰਿਸ਼ਤੇਦਾਰੀ ਮੇਰੀ ਇੱਥੇ। ਮੈਂ ਕਿੱਥੇ ਜਾਣਾ? ਲੱਖ ਰੁਪਈਆ ਲੱਖ ਦੇਣਾ ਇਹਦਾ। यार तू कितनियां गल्लां कर रहा है। ਭਾਈ ਨੇ ਏਦਾਂ ਹੀ ਤਕਰੀਰ ਕਰਦਾ ਜਦੋਂ ਮੈਂ ਚਲਾ ਜਾਵਾਂ। ਯਕੀਨ ਕਰੋ ਮੈਂ ਇਹਦੇ ਪਿੱਛੇ ਨਾਰੇ ਮਾਰਨਾ ਫਿਰ ਨਾ ਕਰਨਾ ਦੇ ਦੇਗਾ ਵੀ ਦੇ ਦੇਗਾ ਹੋਗਾ ਪੈਸੇ ਦੇ ਦੇਗਾ ਦੇ ਦੇਗਾ ਵੀ ਦੇ ਦੇਗਾ ਹੋਗਾ ਪੈਸੇ ਦੇ ਦੇਗਾ। ਕੀ ਕਿ ਰੰਗਬਾਜ਼ੀਆਂ ਕਰਨ ਐ ਨਹੀਂ ਹੋਣਾ ਪੁੱਤਰ। ਤੂੰ ਵੀ ਇੱਥੇ ਰਹਿਣਾ ਤੇ ਅਸੀਂ ਵੀ ਇੱਥੇ ਰਹਿਣਾ। यार इतने रहना सबने है कि कल मिनट बाद ਨਹੀਂ ਇਹਨੂੰ ਪਤਾ ਨਹੀਂ ਹੈਗਾ ਅਸੀਂ ਕੌਣ ਹੈਗੇ ਆ। ਯਾਰ ਇਹ ਤੇ अच्छा तेनों जो पता नहीं है कौन है के ਹਾਂ ਕੌਣ ਹੈ? ਲਿਆਕਤ ਪੱਖੇ ਵਾਲਾ ਜਿੱਥੋਂ ਮਰਜ਼ੀ ਪੁੱਛੋ ਤੁਸੀਂ। ਮੈਂ ਤਾਂ ਪੁੱਛਣਾ ਮੈਨੂੰ ਪਤਾ ਵਾ। ਮਾਰਕੀਟ 'ਚ ਕਿਹਦਾ ਰੁਪਈਆ ਦੇਣਾ ਹੋਵੇ ਤੁਹਾਡੀਆਂ ਜੁੱਤੀਆਂ ਮੇਰਾ ਸਿਰ। पता लगे?
ਭਾਜੀ ਪੈਸੇ ਦੇਣੇ ਆ ਨਾ ਪੁੱਤਰ ਜੇ ਨਾ ਤੋਂ ਪੈਸੇ ਦਿੱਤੇ ਮੇਰੀਆਂ ਜੁੱਤੀਆਂ ਦੇਣਾ ਦਾ ਸਿਰ ਨਹੀਂ 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 ਭਾਜੀ ਹੋਰ ਮਿਸਾਲ ਹੈਗੀ ਹੈ ਅੱਛਾ ਤੁਸੀਂ ਯਾਰ ਨਾ ਕਿਸੇ ਮੇਰਾ ਕੇ ਖਿਆਲ ਪੈਸੇ ਤੁਹਾਡਾ ਕੋਈ ਚੱਕਰ आ रहे हैं तो ਤੁਸੀਂ सही एंट्री नहीं पा रहे हैं यार इनके पैसे दो पता नहीं कैसे उस बेचारे ने रातें लगा के कमाए हुए हैं तुम उसको पैसे दो ਉਹਦਾ ਹੱਥਾਂ ਭਾਵੇਂ ਕਹਿ ਰਹੀਆਂ ਮੈਂ ਦਿਨੇ ਵੇਚਦਾ ਰਾਤ ਨੂੰ ਨੂਮਾ ਤੇ ਜਾਣਾ ਅੱਛਾ ਨਹੀਂ ਮੈਂ ਤੁਸੀਂ ਰਾਤ ਨੂੰ ਜਿਹੜੇ ਪੱਖੇ ਚਲਾ ਰਹੇ ਮੈਨੂੰ ਸਭ ਪਤਾ ਹੈ ਤੁਸੀਂ ਵੀ ਇੱਥੇ ਰਹਿਣਾ ਤਾਂ ਮੈਂ ਵੀ ਇੱਥੇ ਰਹਿਣਾ अच्छा ਐ ਨਹੀਂ ਹੋਣਾ ਰੰਗਬਾਜ਼ੀ ਨਾ ਕਰ यार 2 पैसे लाख रुपया ਭਾਜੀ ਮੈਂ ਇਹਨਾਂ ਦੇ ਪੈਸੇ ਦੇਣੇ ਨਾ ਯਕੀਨ ਕਰੋ ਟੈਨਸ਼ਨ ਦੇ ਨਾਲ ਮੈਂ ਰੋਟੀ ਨਹੀਂ ਖਾਂਦਾ ਉਹ ਭਾਈ ਮੈਂ ਤੇ ਦੇਣੇ ਆ ਪੈਸੇ ਤੂੰ ਲੱਖ ਖਾ ਗਿਆ ਤੈਨੂੰ ਭੁੱਖ ਕਿੱਥੋਂ ਲੱਗਣੀ ਮੈਂ ਇਹਨੂੰ ਉਲਟਾ ਫੋਨ ਕਰਦਾ ਵਾਂ ਵੀ ਭਾਈ ਪੈਸੇ ਨਹੀਂ ਮੰਗ ਰਿਹਾ ਕੀ ਮਸਲਾ ਹੈ ਕਿ ਬੰਦੇ ਪਵਾਵਾਂ ਤੈਨੂੰ ਮੈਂ ਤੂੰ ਪੈਸੇ ਮੰਗ ਮੇਰੇ ਕੋਲੋਂ ਤਾਂ ਤੂੰ ਫੋਨ ਕਰ ਰਿਹਾ ਮੈਨੂੰ ਹੋਰ ਤੇਰਾ ਦੇਣਾ ਨਹੀਂ ਅਸੀਂ ਭੱਜੇ ਆ आपने इनसे कहा कि पैसे मांग ਮੰਗ जब इन्होंने मांगे तो आपने क्या किया ਇੱਕ ਹਫਤਾ ਪੂਰਾ ਜੀ ਇਹਨਾਂ ਨੇ ਪੈਸੇ ਨਹੀਂ ਮੰਗੇ ਮੇਰੇ ਕੋਲ ਮੈਂ ਸਾਰੇ ਇਹਨਾਂ ਨੂੰ ਫੋਨ ਕੀਤਾ ਮੈਂ ਕਿਹਾ ਓਏ ਪੈਸੇ ਕਿਉਂ ਨਹੀਂ ਮੰਗਦਾ ਕਿਸਾ ਕਿਸਾ ਚੁੱਪ ਬੈਠਾ ਇਹਨੇ ਕੀਤਾ ਮੂੰਹ ਜਣ ਘੁਣਕੜੀਆਂ ਪਾ ਕੇ ਕੁਲਕਣੀਆਂ ਬੈਠਾ ਚੁੱਪ ਕਰਕੇ ਜਿਵੇਂ ਤੂੰ ਬੜਾ ਮਾਸੂਮ ਹੁੰਨਾ ਪੈਸੇ ਕਿਉਂ ਨਹੀਂ ਮੰਗਦਾ 5 ਮਿੰਟ ਹੀ ਇਹਦਾ ਫੋਨ ਆਇਆ तो आपने क्या कहा ਇਹਨੇ ਕਿਹਾ ਵੀ ਪੈਸੇ ਦੋ ਬਾਤ ਨਹੀਂ ਠੀਕ ਹੀ ਗਏ ਭਾਈ क्या क्यों मंगो ਇਹ ਫੋਨ ਕਰ ਕਰਕੇ ਮੇਰੇ ਜ਼ਖਮਾਂ ਤੇ ਨਮਕ ਛਿੜਕਦਾ यार ये कितनी ज्यादती है ਮੈਨੂੰ ਕਹਿ ਰਿਹਾ ਓਏ ਤੂੰ ਮੇਰੇ ਕੋਲ ਪੈਸੇ ਨਹੀਂ ਮੰਗਣੇ ਫਿਰ ਮੈਨੂੰ ਕਹਿ ਰਿਹਾ ਜਿੱਦਨ ਮੈਂ ਸਿੱਧਾ ਹੋ ਗਿਆ ਤੇਰਾ ਪਿਓ ਵੀ ਪੈਸੇ ਮੰਗੇਗਾ ਅੱਗੋਂ ਮੈਨੂੰ ਕਹਿੰਦਾ ਤੁਸੀਂ ਵੀ ਇੱਥੇ ਰਹਿਣਾ ਤੇ ਮੈਂ ਵੀ ਇੱਥੇ ਰਹਿਣਾ ओ यार ये आप कहते हैं यार ਓ ਯਾਰ ਪੈਸੇ ਭਰਾਵਾ ਮੰਗ ਚਾਂਦੀ ਦੀ ਕਢਾਈ ਕਿੱਥੋਂ ਕਰਾਈ ਹੂੰ ਸਾਨੂੰ ਪੈਸੇ ਦੇ ਮੰਗ ਨਾ ਪੈਸੇ ਕੋ ਹਰਾਮ ਦੀ ਕਮਾਈ ਥੋੜੀ ਆ ਤੇਰੀ ਪੱਖਿਆਂ ਦੀ ਕਮਾਈ ਆ ਦਿਨ ਰਾਤ ਉੱਥੇ ਬੈਨਾ ਤੂੰ ਪੈਸੇ ਮੰਗ ਕਿਉਂ ਤੂੰ ਸ਼ਰਮਿੰਦਾ ਕਿਉਂ ਫਿਰਦਾ ਮੇਰੇ ਅੱਗੇ ਕਿੱਦਾਂ ਮੰਗਾਵਾਂ ਮੈਂ ਰੋਜ਼ ਤੇਰੇ ਬੂਹੇ ਤੇ ਆਣਾ ਅੱਖ ਨਹੀਂ ਮਿਲਾਂਦਾ ਅੱਖ ਨਾਲ ਅੱਖ ਨਹੀਂ ਮਿਲਾਂਦਾ ਸਮਝਦੇ ਹੋ अच्छा यार ਮੈਂ ਤੇ ਇਹਦੇ ਕੋਲ ਲੁਕਣਾ ਫਿਰਨਾ ਭਾਵੇਂ ਨੇ ਕਿਤੇ ਮੈਨੂੰ ਦੇ ਹੀ ਨਾ ਤਰ ਰੂਮ ਸਾਹਿਬ हाँ जी ਇੱਥੇ ਤੱਕ ਨੌਬਤ ਨਹੀਂ ਸੀ ਆਉਣੀ ਅਸੀਂ ਨਾ ਇੱਜ਼ਤਦਾਰ ਲੋਕ तू कुछ कहना है कुर्ता कुछ कहना है ਉਹ ਤੁਸੀਂ ਇਹਦੇ ਅੱਬੇ ਨੂੰ ਵੇਖੋ ਕੁਛ ਕਹਿੰਦਾ ਹੈ ਕੁਛ ਕਹਿੰਦਾ ਹੈ ਤੇਰੇ ਪੈਸੇ ਮੈਂ ਅੱਜ ਨਹੀਂ ਉਹ ਛੱਡਣੇ ਅੱਜ ਮੈਂ ਕੋਈ ਗੱਲ ਨਹੀਂ ਸੁਣਨੀ ਉੱਤੇ ਲੈ ਨਾ ਅਸੀਂ ਕੋ ਭੱਜੇ ਆ तो दो ਸਰ ਪਿਛਲੇ ਹਫਤੇ ਦੀ ਗੱਲ ਆ ਪੈਸੇ ਮੈਂ ਜੇਬ ਚ ਪਾਏ ਆ लाख रुपया ਲੱਖ ਰੁਪਇਆ ਜੇਬ ਚ ਪਾਇਆ ਮੈਂ ਕਿਹਾ ਉਹਨੂੰ ਤੇ ਸ਼ਰਮ ਨਹੀਂ ਆਉਣੀ ਉਹਨੇ ਤੇ ਨਹੀਂ ਮੰਗਣੇ ਤੇ ਮੈਂ ਕਿੱਕ ਮਾਰਨ ਲੱਗਿਆ ਵਾ ਤੇ ਮੁੰਡਾ ਮੇਰਾ ਬਾਹਰ ਆ ਕੇ ਕਹਿੰਦਾ ਜੀ ਦਾਦਾ ਅੱਬੂ ਨੂੰ ਫਾਲਜ ਹੋ ਗਏ सॉरी सॉरी ये सीरियस बात इसे उनको दाईं तरफ हुआ है ਨਹੀਂ बाईं तरफ हुआ होगा ਨਹੀਂ फिर ਸੈਂਟਰ ਚ ਹੈ सेंटर किस तरह फालज हो गया ਉਹਨਾਂ ਦੀ ਧੁੰਨੀ ਵਿੰਗੀ ਹੋ ਗਈ ਜੀ ਓਏ ਆ ਜੀ ਸਾਡੇ ਵੀ ਬਜ਼ੁਰਗ ਨੇ ਚਲੋ ਕਿਸੇ ਦੀ ਧੁੰਨੀ ਵਿੰਗੀ ਨਾ ਹੋਵੇ ਕਿਉਂਕਿ ਧੁੰਨੀ ਨਾਲ ਉਹਨੇ ਮਾਡਲਿੰਗ ਕਰਨੀ ਹੁੰਦੀ ਭਾਈ ਨਾ ਢਿੱਡ ਤੋਂ ਕੱਪੜਾ ਚੁੱਕੀ ਇਹਨਾਂ ਦੇ ਧੁੰਨੀ ਅੱਬੇ ਦੀ ਨੰਗੀ ਹੁੰਦੀ ਹੈ ਤੇ ਉੱਤੇ ਲੱਖ ਰੁਪਇਆ ਲੱਗ ਗਿਆ ਉਥੋਂ ਪਲਾਸ ਫੜ ਧੁੰਨੀ ਇੰਜ ਕਰਦੇ ਇਹ ਸਾਨੂੰ ਨਾ ਰਾਮ ਕਹਾਣੀਆਂ ਸੁਣਾ ਪੁੱਤਰ क्यों फालज हो गया यार ਉਹ ਫਾਲਜ ਭਾਜੀ ਕੁਛ ਨਹੀਂ ਹੁੰਦਾ ਧੁੰਨੀਆਂ ਦਾ ਧੁੰਨੀ ਕਿਹੜਾ ਕਿਸੇ ਨੇ ਵੇਖਣੀ ਹੁੰਦੀ ਹੈ ਇਹ ਤੇ ਕੱਪੜੇ ਦੇ ਥੱਲੇ ਹੈਗੀ ਹੈ यार ਉਹ नहीं ਭਾਵੇਂ ਐ ਨੂੰ ਜਾਵੇ ਐ ਨੂੰ ਧੁੰਨੀ ਨੂੰ ਕੋਈ ਅੱਖ ਮਾਰਨੀ ਕਿਸੇ ਨੇ ਧੁੰਨੀ ਨੂੰ ਕਿਸੇ ਨੇ ਕਹਿਣਾ ਕੀ ਆ ਰਹੀ ਧੁੰਨੀ ਸਾਹਿਬ ਐ ਨਹੀਂ ਹੈਗਾ ਹੁਣ ਸਾਹਿਬ ਤੁਸੀਂ ਵੀ ਇੱਥੇ ਰਹਿਣਾ ओ यार मैं नहीं रहना था मैं जा रहा तो ਸੈਂਟਰ ਫਾਲਜ ਇਹ ਧੁੰਨੀ ਤੁਹਾਡੀ ਫੁੱਟਬਾਲ ਖੇਡਦੀ ਕੁਦਰਤੀ ਅਮਲ ਹੈਗਾ ਭਾਈ ਅਸੀਂ ਤੇ ਇਹਦੇ ਚ ਕੋਈ ਸਾਡਾ ਕੋਈ ਕਸੂਰ ਨਹੀਂ, ਆ ਵਾਕਈ। ਮੈਂ ਤੇ ਕਹਿੰਦਾ ਵੀ ਹੋਈ ਮੇਰਾ ਸਿੱਧੀ ਭੋਰਾ ਕਿ ਨਹੀਂ ਸਰ ਇਲਾਜ ਤੇ ਕਰਾ ਰਹੇ ਆ ਮੈਂ 2 ਲੱਖ ਰੁਪਇਆ ਉੱਤੇ ਲਾ ਚੁੱਕਿਆ ਉਹ ਜੀ ਨਵੀਂ ਅੱਬੇ। ਧੁੰਨੀ ਪਵਾਈ ਉਹਦੀ ਤੂੰ 2 ਲੱਖ ਰੁਪਇਆ ਪਵਾਇਆ ਹੈ यार ਇੱਥੇ ਜਿੱਥੇ ਕਿਤੇ ਬੱਚਾ ਹੁੰਦਾ ਨਾੜੂ ਕੱਟਦੇ ਨੇ ਉਧਰ ਨੂੰ ਦੌੜ ਜਾ ਉੱਥੇ ਧੁੰਨੀ ਪਈ ਹੋਣੀ ਕੀ ਹੋ ਗਿਆ ਤੈਨੂੰ ਪੁੱਤਰ ਐਵੇਂ ਤਾਂ 2 ਲੱਖ ਲਾਤਾ ਹੈ। ਇਹ ਲੱਖਾਂ ਕਬੂਤਰ ਨਹੀਂ ਉਹਦੀ ਗਰਮ ਵੇਠ ਸੁੱਟ ਇੱਥੇ ਜਾਓ ਅਸੀਂ ਤੁਹਾਨੂੰ ਕਹਿਤਾ ਨਹੀਂ ਹੁਣ ਅੱਬਾ ਮੇਰਾ 60 ਸਾਲ ਦਾ ਮੈਂ ਬੱਚੇ ਵਾਲੀ ਧੁੰਨੀ ਲਾ ਦਾਂਗਾ ਸਰ ਲੱਖ ਰੁਪਇਆ ਮੈਂ ਇਹਨਾਂ ਦਾ ਦੇਣਾ ਸੀ ਲੱਖ ਰੁਪਇਆ ਮੈਂ ਹੋਰ ਚੁੱਕ ਕੇ ਲਾਇਆ ਉਹ ਕੀ ਧੁੰਨੀ ਦੇ ਆਲੇ ਦੁਆਲੇ ਕਢਾਈ ਕਰਵਾਈ ਤੂੰ ਸਿਲਮੇ ਸਾਰੇ ਦਾ ਕੰਮ ਕਰਾਇਆ ਧੁੰਨੀ ਤੇ ਹੈ ਜਾਂ ਕੀ ਇੱਥੇ ਚਾਂਦੀ ਦਾ ਛੱਲਾ ਪਾਤੇ ਧੁੰਨੀ ਚ ਕਿਆ ਕੰਮ ਕਰ ਨਹੀਂ ਹੁਣ ਤੇ ਤੂੰ ਤੇ ਪੈਸੇ ਲੈਣੇ ਆ ਨਾ ਤੂੰ ਤਾਂ ਬੇਜਾ ਬਕਵਾਸ ਕਰ ਮੈਂ ਲੈਣੇ ਨੇ ਪੁੱਤਰ ਤੂੰ ਵੀ ਇੱਥੇ ਰਹਿਣਾ ਤੇ ਮੈਂ ਵੀ ਇੱਥੇ ਰਹਿਣਾ ਤੇ ਕੁਛ ਸਰ ਰਿਜ਼ਲਟ ਹੀ ਨਹੀਂ ਆਇਆ ਉਹ ਫਿਰ ਕਿਸੇ ਨੇ ਦੱਸਿਆ ਉਹਨਾਂ ਨੇ ਕਿਹਾ ਗਾਂ ਦਾ ਪਹਿਲੇ ਤੋੜ ਦਾ ਜਿਹੜਾ ਗੋਇਆ ਵਾ ਨਾ ਪਹਿਲੇ ਤੋੜਦਾ ਜੀ अच्छा ਉਹ ਜਿਹੜਾ ਉਹਦੀ ਧੂਣੀ ਦਵੋ ਐਵੇਂ ਹਲਕਾ ਜਿਹਾ ਫਰਕ ਪਿਆ ਜੀ ਇੰਨਾ ਹੋਇਆ 2-3 ਦਿਨ ਲੱਗੇ ਆ ਨਾ ਤੇ ਮੈਂ ਹੋਰ ਪੈਸੇ ਇਕੱਠੇ ਕੀਤੇ ਆ ਮੈਂ ਕਿਹਾ ਇਹਨੂੰ ਹੋਰ 4 ਦਿਨ ਪੈਸੇ ਨਾ ਦਿੱਤੇ ਤੇ ਇਹਨੂੰ ਪੈਸੇ ਪਰਾਏ ਲੱਗਣੇ ਸ਼ੁਰੂ ਹੋ ਜਾਣੇ ਵੀ ਪਤਾ ਨਹੀਂ ਮੈਂ ਲੈਣੇ ਆ ਕਿ ਨਹੀਂ ਲੈਣੇ ਮੈਂ
ਇਹਦਾ ਲੱਖ ਰੁਪਇਆ ਮੈਂ ਭਾਈ ਇਕੱਠਾ ਕਰ ਲਿਆ, ਇਹ ਜੇਬ ਚ ਪਾਇਆ ਵਾ। ਮੋਟਰਸਾਈਕਲ ਤੇ ਮੈਂ ਕਿੱਕ ਮਾਰਨ ਲੱਗਾ ਵਾਂ, ਅੱਛਾ ਬੁੱਢੀ ਇੰਜ ਕਰਕੇ ਭੱਜੀ ਆਈ ਮੇਰੀ, ਉਹ ਕਹਿੰਦੀ ਛੋਟਾ ਜਿਹੜਾ ਟੀਪੂ ਆ ਨਾ ਉਹ ਸਾਈਕਲ ਥੱਲੇ ਆ ਗਿਆ। ਓਹੋ ਸਰ ਮੈਂ ਬੱਚੇ ਨੂੰ ਫੌਰੀ ਚੁੱਕਿਆ ਤੇ ਜਨਰਲ ਹਸਪਤਾਲ ਲੈ ਗਿਆ। सर की चोट होगी। ਅੱਜ ਹੀ ਬੱਚੇ ਸਾਹਿਬ ਦੇ ਸਾਂਝੇ ਹੁੰਦੇ ਨੇ, ਮਾਸੂਮ ਜਾਨਾਂ ਨੇ। ਅੱਲਾਹ ਤਾਲਾ ਉਹਨੂੰ ਸਿਹਤ ਤੰਦਰੁਸਤੀ ਦੇਵੇ ਭਾਈ, आमीन आमीन। ਇਹ ਕੋਈ ਮਸਲਾ सर पे चोट आई उसके? ਨਹੀਂ ਸਰ, ਆ ਚੀਚੀ ਦਾ ਨਾਂ ਨਹੀਂ ਹੁੰਦਾ, ਇਹ ਅੱਧਾ ਟੁੱਟ ਗਿਆ ਹੈ। ये अदले तो जनरल अस्पताल ले गए। ਨਹੀਂ ਉਹਨਾਂ ਨੇ ਕਿਹਾ MIR ਕਰਾਓ ਇਹਦਾ। ਮੁੰਡੇ ਦਾ ਇੰਨਾ ਨਾਂ ਵਧਿਆ ਸੀ ਬਚਪਨ ਚ ਹੀ ਖੁਸਰਾ ਇਹ ਤੇ ਹੁਣ ਤੂੰ ਕੀ ਨਾਂ ਨਾ ਤੇਰੇ ਇੰਜ ਕਰਕੇ ਖੁਰਕਦਾ ਸੀ ਤੈਨੂੰ। ਨੌ ਅੱਧਾ ਟੁੱਟ ਗਿਆ ਤੇ ਜਨਰਲ ਹਸਪਤਾਲ ਲੈ ਗਏ। ਉਹ ਫਿਰੇ ਕੋਈ ਸਾਈਕਲ ਲੰਘ ਗਿਆ, ਤੁਸੀਂ ਆਪਣੇ ਆਪ ਤੇ ਕੱਟਣਾ ਹੀ ਨਹੀਂ ਸੀ। ਇਹ ਤੇ ਹੁਣ ਜਿਹਦੇ ਤੇ ਪਈ ਆ ਉਹਨਾਂ ਨੂੰ ਪਤਾ ਨਾ, ਪੈਸੇ ਤੋਂ ਨਹੀਂ ਮੁੱਕਰਦੇ ਜੀ। फिर क्या हुआ जी? ਸਰ ਇੰਜ ਪੈਸੇ ਹਸਪਤਾਲ ਲੱਗੇ ਆ, ਡਾਕਟਰ ਮਿੰਟ ਬਾਅਦ ਪਰਚੀ ਦੇ ਦੇ, ਫਲਾਂ ਦਵਾਈਆਂ ਲੈ ਨਵਾਂ ਨੌ ਲੈ ਆਓ, ਨੌ ਨੇਲ ਪਾਲਿਸ਼ ਲੈ ਆਓ, ਇਹ ਲੈ ਆਓ, ਬੜੇ ਪੈਸੇ ਲੱਗੇ ਨੇ। ਸਰ ਉਹ ਬੱਚਾ ਜਿਹੜਾ ਨਾ ਬਹੁਤ ਸਬਰ ਵਾਲਾ ਵਾ, ਉਹ ਮੇਰੇ ਤੇ ਗਿਆ। ਸਰ ਏਡਾ ਵੱਡਾ ਐਕਸੀਡੈਂਟ ਹੋਇਆ ਵਾ, ਇੱਕ ਅਥਰੂ ਨਹੀਂ ਉਹਨੇ ਸੁੱਟਿਆ। ਉਹ ਮਾਮੇ ਉਹਨੇ ਖਾਂ ਫੇਸ ਕੀਤਾ ਵਾ ਦਰਦ ਨੂੰ ਇੰਜ ਓਏ ਕਰਕੇ। ਨੌ ਟੁੱਟਣ ਤੇ ਕੌਣ ਰੋਂਦਾ ਈ ਓਏ? ਤੇਰੇ ਬੱਚੇ ਸਿਰਫ ਨਾ ਵਾਲ ਕਟਾਉਣ ਜਾਈਏ ਉੱਥੇ ਰੋਂਦੇ ਨੇ, ਨਾਈ ਚਪੇੜਾ ਮਾਰਦਾ ਹੈ। यार नाखून हम रोज काटते हैं, दर्द होता ही नहीं। ਰੋਜ਼ ਕੱਟਦੇ ਆ ਨਾ ਹੁਣ। अच्छा जी, ਸਰ ਮੈਂ ਆਪਣੀ ਕੋਈ ਚੀਜ਼ ਵੇਚੀ, ਅੱਛਾ ਪੈਸੇ ਪਾਏ ਜੇਬ ਚ, ਬਾਹਰ ਗਿਆ। इनको देने के लिए लाख रुपए। ਹਾਂਜੀ ਬਾਹਰ ਨਿਕਲਿਆ ਵਾਂ ਮੈਂ, ਮੋਟਰਸਾਈਕਲ ਨੂੰ ਕਿੱਕ ਮਾਰੀ ਆ, ਇੰਜ ਮੇਰਾ ਬੱਚਾ ਭੱਜ ਕੇ ਆਇਆ, ਕਹਿੰਦਾ ਜੀ ਅੰਮੀ ਆਖਰੀ ਪੌੜੀ ਤੋਂ ਡਿੱਗ ਪਈ। ਆਖਰੀ ਪੌੜੀ ਤੋਂ ਤੂੰ ਮੈਨੂੰ ਕਿਉਂ ਕਿੱਕਾਂ ਮਾਰਨ ਦਿਆ ਮੋਟਰਸਾਈਕਲ ਨੂੰ? ਤੂੰ ਰੇੜ ਕੇ ਲਿਆ ਕੇ ਜਦੋਂ ਤੂੰ ਮਰੇ ਮੇਰਾ ਕਾਹਦਾ ਕਸੂਰ ਹੈਗਾ? ਮੋਟਰਸਾਈਕਲ ਬਣੂ ਸੇ ਜਿਹਨੂੰ ਤੂੰ ਕਿੱਕ ਮਾਰਨਾ ਨਾ ਕੋਈ ਐਕਸੀਡੈਂਟ ਹੋ ਜਾਂਦਾ। ਉਹ ਇਹਨੂੰ ਵੇਚ ਕੇ ਪੈਸੇ ਦੇ ਦੇ ਮੈਨੂੰ, ਓਏ ਤੂੰ ਮੋਟਰਸਾਈਕਲ ਮੈਨੂੰ ਦੇ, ਤੇ ਜਿਹੜੀਆਂ ਸੱਟਾਂ ਸੁੱਟਾਂ ਲੱਗਦੀਆਂ ਨੇ ਵੇਖਾਂਗਾ ਨਾ ਮੈਨੂੰ ਕਿੱਦਾਂ ਲੱਗਦੀ। अच्छा यार मेरी बात सुनो, पहले पूछने दो, भाभी आखिरी सीढ़ी से गिर गई? ਸਰ ਮੇਰਾ ਬੇਟਾ ਦੱਸਦਾ ਜੀ, जी ਜਦੋਂ ਆਖਰੀ ਪੌੜੀ ਤੋਂ ਮੇਰੀ ਬੀਬੀ ਡਿੱਗੀ ਆ ਨਾ ਜੀ, पैर स्लिप हुआ जब? ਇੰਜ ਡਿੱਗੀ ਆ ਜੀ। नहीं नहीं, एंजन डिग्गी हुई ਨਹੀਂ ਜੀ ਇੰਜ ਡਿੱਗੀ ਸੀ। यार, नहीं एंजन डिग्गी हुई। ਆਖਰੀ ਪੌੜੀ ਤੋਂ ਤੇ ਫਿਰ ਉੱਤੋਂ ਹੀ ਆਉਣਾ ਹੈ। काफी काफी सीढ़ियां थी ना। ਨਹੀਂ ਸਰ, ਪਹਿਲੀ ਪੌੜੀ ਉਹ ਜਿਹੜੀ ਥੱਲੇੋਂ ਆਖਰੀ ਸੀ ਨਾ, ਉਤੋਂ ਡਿੱਗੀ ਇੰਜ ਕਰਕੇ ਤੇ ਆ ਠਾ ਫੇਰ ਥੱਲੇ ਆਈ ਹੈ। यानी पहली सीढ़ी में पैर रखने लगी थी तो गिर गई। ਹਾਂਜੀ ਗਿਰ ਗਈ। ਤੂੰ ਹੁਣ ਮੋਟਰਸਾਈਕਲ ਨੂੰ ਕਿੱਕ ਨਹੀਂ ਮਾਰਨੀ ਓਏ, ਮੈਨੂੰ ਦੱਸ ਮੈਂ ਕਿੱਦਣ ਆਵਾਂ ਤੇਰੇ? ਤੂੰ ਬਹੁਤ ਨੁਕਸਾਨ ਕਰ ਬੈਠਾ ਆਪਣਾ। नहीं नहीं, तो भाभी की ਉਹ तबीयत ਭਾਬੀ ਚੰਗੀ ਭਲੀ ਹੈਗੀ ਅਜੇ, ਕੱਲ ਇੱਕ ਮੈਂ ਮਹਿੰਦੀ ਤੇ ਵੇਖੀ ਉਹਦੇ ਨੱਚਣ ਦਈ ਸੀ। ਉਹ ਸਰ ਹੱਡੀ ਨਹੀਂ ਨਾ ਟੁੱਟੀ, ਮਾਸ ਫਟਿਆ ਵਾ, ਇੰਨਾ ਕਿਤੇ ਉਹ ਕਰ ਸਕਦੀ ਹੈ, ਨੱਚ ਸਕਦੀ ਹੈ। तो पैसे तो फिर उधर ला दो। हेलो, मतलब केड़ा कुछ भी। पैसे? ਰਹਿਮ ਕਰੇ अच्छा नहीं नहीं, नाची होंगी, लेकिन उनके पैसे तो दो। ਸਾਡਾ ਨਾ ਲੱਖ ਪੀ ਜਾ, ਤੈਨੂੰ ਪਤਾ ਨਹੀਂ ਕਿਹੜੀਆਂ ਮੁਸੀਬਤਾਂ ਨੇ। ਕੱਲ ਦੀ ਗੱਲ ਹੈ ਜੀ, जी जी। ਮੈਂ ਤਾਂ ਲੱਖ ਰੁਪਈਆ ਜੇਬ ਚ ਪਾ ਕੇ ਮੈਂ ਗਿਆ ਵਾਂ, ਮੋਟਰਸਾਈਕਲ ਨੂੰ ਮੈਂ ਕਿੱਕ ਮਾਰਨ ਲੱਗਾ ਵਾਂ। ਯਾਰ ਮੇਰੀ ਗੱਲ ਸੁਣ, ਤੂੰ ਨਾ ਮੋਟਰਸਾਈਕਲ ਸਟਾਰਟ ਹੀ ਛੱਡਿਆ ਕਰ, ਕਿੱਕ ਮਾਰਨੀ ਨਾ ਪਵੇ। ਹਾਂ तुम किक मारने लगते हो ना, कोई ना कोई अंदर से आ। ਕਿੱਕ ਮਾਰਨ ਲੱਗਾ ਜੀ, ਮੇਰਾ ਛੋਟਾ ਭਰਾ ਆਇਆ ਵਾ, अच्छा ਉਹਨੇ ਕਿਹਾ ਜੀ ਜਿਹੜਾ ਸਾਡਾ ਬਹਿਨੋਈ ਹੱਕ ਦੇਣ ਦਾ ਫੈਸਲਾ ਕਰ ਲਿਆ। ਨਹੀਂ ਇਹ ਤੇ ਵਾਕਈ ਭਾਜੀ ਇੱਕ ਦੁੱਖ ਦੀ ਗੱਲ ਹੈਗੀ ਹੈ। वाकई यार, इसमें हम तुम्हारे साथ हैं। ਅੱਲਾਹ ਤਾਲਾ ਕਿਸੇ ਨੂੰ ਇੱਥੋਂ ਤੱਕ ਨੋਬਤ ਨਾ ਪਾਵੇ। 100 ਲੜਾਈਆਂ ਹੁੰਦੀਆਂ ਨੇ ਭਾਈ। बल्कि मैं यहाँ पे एक तलाक हरकत नहीं होनी करना चाहिए। चाहूंगा, मैं एक हरकत यहाँ करना चाहूंगा, अगर आप मुझे इजाजत दें। ਅੱਛਾ ਜੀ ਕਰੋ। हाँ हाँ, इसके सर पे प्यार दें, हम तुम्हारे साथ हैं, पूरा मीडिया तुम्हारे साथ है, कोई तुम पे स्टैंप लगा के जा नहीं सकता कहीं। ਕਿ ਤੁਸੀਂ ਕਿਹੜੀ ਫਿਜ਼ਾ ਵਾਲੀ ਬਣ ਗਏ ਜੀ? यार वैसे ये जो हो रहा है ना, गलत हो रहा है तुम्हारे साथ। ਅਰੁਣ ਸਾਹਿਬ ਮੈਂ ਇਸ ਨਤੀਜੇ 'ਚ ਪਹੁੰਚੇ ਆ, ਮੈਂ ਲੱਖ ਦੇ ਕੇ ਨਾ ਇੱਥੇ ਜ਼ੁਲਮ ਕੀਤਾ ਕਿਉਂਕਿ ਬੜੀਆਂ ਮੁਸ਼ਕਲਾਂ 'ਚ ਆ ਗਿਆ। जी जी जी। ਇਹ ਅੱਜ ਮੈਂ ਇਹਨੂੰ ਕਹਾਂ ਨਾ ਕਿ ਭਾਜੀ ਮੈਂ ਤੁਹਾਨੂੰ ਛੱਡੇ, ਇਹਨੂੰ ਕੋਈ ਤਕਲੀਫ नहीं जी। एक गल सही है। हाँ जी। यार लेकिन किसी के जो पैसे देने हो ना, वो देने ही चाहिए, सर, और वो भाजी- तुम मरने के बाद भी देनदार हो। ਨਹੀਂ ਉਹਨੂੰ ਸੁਣਾਉਣ ਦੀ ਕਹਾਣੀਆਂ ਕੀ ਲੋੜ ਹੈ ਵੀ ਮੇਰੇ ਇਹ ਹੋ ਗਿਆ। ਉਹਨੇ ਤੇ ਲੈਣੇ ਨੇ, हाँ, ਮੈਂ ਲੈਣੇ ਨੇ ਤੇ ਲੈਣੇ ਨੇ, ਤੂੰ ਦੇਣੇ ਨੇ ਤੇ ਦੇਣੇ ਨੇ। ਤੂੰ ਵੀ ਇੱਥੇ ਰਹਿਣਾ, ਅਸੀਂ ਵੀ। ओ यार तू कौन है? तू कौन है यार? मैं तो इसकी समझ नहीं आती है। ਮੈਨੂੰ ਪਹਿਲੇ ਬੰਦਿਆਂ ਨੇ ਬਹੁਤ ਕਿਹਾ ਕਿ ਇਹਨੂੰ ਪੈਸੇ ਨਾ ਦੇਈ, ਬਿਹਾਰ ਦਾ ਬੜਾ ਗੰਦਾ ਹੀ। ਮੈਂ ਕਿਹਾ ਮੂੰਹ ਦਾ ਗੰਦਾ ਹੈ, ਬਿਹਾਰ ਦਾ ਗੰਦਾ ਨਹੀਂ। ਇਹ ਹੁੰਦਾ ਕਿ ਉਧਾਰ ਦੇ ਕੇ ਤੇ ਤੁਸੀਂ ਮੁੜ ਕੇ ਭੁੱਲ ਜਾਓ। हाँ। अच्छा वो बहन का क्या बना फिर? बड़ी बदनसीबी यार आप लोगों की। ਨਹੀਂ ਸਰ, ਸਾਡੀ ਤੇ ਖੁਸ਼ ਨਸੀਬੀ ਹੋਈ ਕਿ खुश नसीबी क्यों? ਹੈ ਕਿਹੜਾ ਬੰਦਾ ਜਿਹੜਾ ਵੇਖੋ ਖੁਸ਼ ਨਸੀਬੀ ਕਹਿ ਰਿਹਾ? खुश नसीबी क्यों? ਉਹ ਸਰ ਬਹਿਨੋਈ ਦੇ 2 ਸ਼ਾਦੀਆਂ ਸੀ ਨਾ, जी जी। ਤੇ ਜਿਹੜੀ ਸਾਡੀ ਭੈਣ ਸੀ ਉਹਨੂੰ ਨਹੀਂ ਤਲਾਕ ਦਿੱਤੀ, ਜਿਹੜੀ ਦੂਸਰੀ ਸ਼ਾਦੀ ਕੀਤੀ ਸੀ ਉਹਨੂੰ ਤਲਾਕ ਦਿੱਤੀ। ਤੇ ਲੱਖ ਰੁਪਏ ਤੇ ਦਿਓ ਨਾ ਦਾ। ਲੱਖ ਰੁਪਇਆ ਕਾਹਦਾ, ਜਿਹੜਾ ਬਹਿਨੋਈ ਨੇ ਦੂਸਰੀ ਨੂੰ ਤਲਾਕ ਦਿੱਤੀ ਹੈ, ਉਹ ਤਲਾਕ ਦੇ ਸਿਲਸਿਲੇ 'ਚ ਲੱਖ ਰੁਪਇਆ ਮੈਨੂੰ ਉਹਨੂੰ ਦੇਣਾ ਤੁਸੀਂ ਪਿਆ। ਨਾ ਭੈਣੋਈ ਨੂੰ ਕਹੋ ਇੱਕ ਅੱਧੀ ਤਲਾਕ ਰੋਕ ਕੇ ਨਾ ਮੇਰੇ ਪੈਸੇ ਦੇ। ਯਾਰ ਮੇਰੀ ਗੱਲ ਸੁਣ, ਤੇਰਾ ਬਹਿਨੋਈ ਕਿੱਥੇ ਰਹਿੰਦਾ ਹੈ? ਆ ਹਰਬੰਸਪੁਰ ਹੈ।
ਲੈ ਪਿਆ ਉਹਨੂੰ ਜਾ ਕੇ ਨਾ ਲੱਖ ਰੁਪਇਆ ਦੇਣਾ ਹੈ। क्यों? ਕਿਉਂਕਿ ਜਿਹਨੂੰ ਤਲਾਕ ਦਿੱਤੀ ਉਹ ਵੀ ਤਾਂ ਕਿਸੇ ਦੀ ਧੀ ਸੀ ਨਾ। ਬਿਲਕੁਲ। ਮੈਂ ਕਿਹਾ ਲੱਖ ਮੇਰੇ ਕੋਲ ਫੜ, ਇਹਦੀ ਭੈਣ ਨੂੰ ਵੀ ਤਲਾਕ ਦੇ। नाज़रीन आपसे मुलाकात। ਬਾਕੀ ਜੋ ਮਰਜ਼ੀ ਹੋ ਜਾਏ, ਵੀਡੀਓ ਜਿਹੜੀ ਮਰਜ਼ੀ ਹੋਵੇ ਹਨਾ, ਜਿਹੜੇ ਮਰਜ਼ੀ ਸੈੱਟ ਬਣਿਆ ਹੋਵੇ, ਇਹਨਾਂ ਡਾਇਲੋਗ ਨਹੀਂ ਛੱਡਣਾ ਆਪਣਾ ਗੋਗੇ ਸਾਹਿਬ ਨੇ। ਉਹ ਹੈਲੋ, ਉਹ ਹੈਲੋ ਫੇਮਸ ਡਾਇਲੋਗ ਗੋਗੇ ਦਾ। ਸੋ ਬਹੁਤ ਵਧੀਆ ਲੱਗੀ ਵੀਡੀਓ। ਜਿਹਨੂੰ ਵੀਡੀਓ ਪਸੰਦ ਆਈ ਹੈ ਕਮੈਂਟ ਕਰਕੇ ਜਰੂਰ ਦੱਸਿਓ, ਤੇ ਹੋਰ ਕਿਸ ਵੀਡੀਓ ਡਾਇਰੈਕਸ਼ਨ ਹੋਣੀ ਚਾਹੁੰਦੇ ਹੋ ਸਾਨੂੰ ਜਰੂਰ ਦੱਸਿਆ ਕਰੋ। ਤੇ ਬਾਕੀ ਸਦਾਬਹਾਰ ਵਾਂਗੂ ਇਹਨਾਂ ਦੀਆਂ ਵੀਡੀਓ ਤੁਹਾਨੂੰ ਪਤਾ ਹਿੱਟ ਹੀ ਹੁੰਦੀਆਂ ਨੇ, ਤੇ ਕੋਸ਼ਿਸ਼ ਕਰਾਂਗੇ ਇਹਨਾਂ ਦੀ ਹੋਰ ਕੋਈ ਇਦਾਂ ਦੀਆਂ ਹਿੱਟ ਵੀਡੀਓ ਜਿਹੜੀਆਂ ਲੈ ਕੇ ਆਈਏ। ਬਾਕੀ ਤੁਹਾਡੇ ਕਮੈਂਟ ਤਾਂ ਹੀ ਰੀਡ ਕਰਦੇ ਰਹਿੰਦੇ ਆ, ਉਹਨਾਂ ਵਿੱਚੋਂ ਤੁਹਾਡਾ ਕੋਈ ਵਧੀਆ ਜਿਹਾ ਕਮੈਂਟ ਪੜ੍ਹ ਕੇ ਉੱਤੇ ਰਿਐਕਸ਼ਨ ਵੀਡੀਓ ਜ਼ਰੂਰ ਲੈ ਕੇ ਆਵਾਂਗੇ। ਤੇ ਅੱਜ ਲਈ ਇੰਨਾ ਹੀ, ਫਿਰ ਮਿਲਾਂਗੇ ਇੱਕ ਨਵੀਂ ਵੀਡੀਓ ਨਾਲ। ਸਤਿ ਸ਼੍ਰੀ ਅਕਾਲ।